ਅਗਲੀ ਗੱਲ ਕਰੀਏ ਭਾਜਪਾ ਦੀ, ਕਹਿੰਦੇ ਭਾਜਪਾ ਹੁਣ ਪੰਜਾਬ ਦੇ ਵਿੱਚ ਧਮਾਕੇ ਵੀ ਕਰਾਉਣ ਲੱਗ ਪਈ ਸ਼ਰਮਾ ਜੀ। ਦੇਖੋ, ਭਾਰਤੀ ਜਨਤਾ ਪਾਰਟੀ ਬਾਰੇ ਇੱਕ ਗੱਲ ਬਹੁਤ ਪ੍ਰਚਲਿਤ ਹੈ ਹੂੰ ਕਿ ਜੀ ਉਹ ਸਿਆਸੀ ਮੈਚ ਜਿੱਤਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਹੂੰ ਸਹੀ ਹੈ, ਬਿਲਕੁਲ ਕੋਈ ਸ਼ੱਕ ਨਹੀਂ। ਉਹਦੇ ਵਿੱਚੋਂ ਮਤਲਬ ਕਿਸ ਹੱਦ ਤੱਕ ਉਹਦੇ ਲਈ ਉਹ SIR ਕਰਾ ਸਕਦੀ ਹੈ, ਉਹਦੇ ਲਈ ਉਹ ਵੋਟ ਕਟਾਈ ਕਰਾ ਸਕਦੀ ਹੈ, ਸਹੀ ਹੈ। ਉਹਦੇ ਲਈ ਉਹ ਚੋਣ ਕਮਿਸ਼ਨ ਨੂੰ ਪਾਰਟੀ ਦਾ ਮੈਂਬਰ ਬਣਾ ਕੇ ਪੇਸ਼ ਕਰ ਸਕਦੀ ਹੈ ਕਿ ਤੇਰੇ ਤੇ ਕੋਈ ਕਾਰਵਾਈ ਨਹੀਂ ਹੋਣ ਦਿੰਦੇ, ਤੂੰ ਸਾਡੇ ਹਿਸਾਬ ਨਾਲ ਚੱਲ, ਤੂੰ ਰਿਟਾਇਰ ਵੀ ਹੋ ਜਾਏਗਾ ਤਾਂ ਵੀ ਨਹੀਂ, ਅਸੀਂ ਕਾਨੂੰਨ ਹੀ ਬਦਲ ਦਿੰਦੇ ਹਾਂ ਤੇ ਚੋਣ ਦੇ ਵਿੱਚ ਅਸੀਂ ਚੀਫ ਜਸਟਿਸ ਸਾਹਿਬ ਨੂੰ ਬਾਹਰ ਕਰ ਦਿੰਦੇ, ਅਸੀਂ ਆਪੇ ਚੁਣ ਲਿਆ ਕਰਾਂਗੇ। ਸਹੀ ਹੈ। ਇਸ ਲਈ ਚੋਣ ਕਮਿਸ਼ਨ ਨੂੰ ਵੀ ਵਰਤ ਸਕਦੀ ਹੈ, ਉਹ ED CBI ਦੀ ਵਰਤੋਂ ਕਰ ਸਕਦੀ ਹੈ, ਉਹ ਸੰਘ ਨੂੰ ਝੋਂਕ ਸਕਦੀ ਹੈ, ਉਹ ਧਾਰਮਿਕ ਪੱਤਾ ਖੇਡ ਸਕਦੀ ਹੈ, ਉਹ ਹਿੰਦੂ ਮੁਸਲਮਾਨ ਕਰਾ ਸਕਦੀ ਹੈ, ਉਹ ਜਾਤ ਪਾਤ ਵਾਲੇ ਪੱਧਰ ਤੇ ਆ ਸਕਦੀ ਹੈ, ਉਹੀ ਸਾਰਾ ਤਰੀਕਾ। ਪਰ ਕੀ ਰਾਜਨੀਤੀ ਦੀ ਗਿਰਾਵਟ ਇੰਨੀ ਵੀ ਹੋ ਸਕਦੀ ਹੈ ਕਿ ਕੋਈ ਪਾਰਟੀ ਕਿਸੇ ਸੂਬੇ ਚੋਣਾਂ ਜਿੱਤਣ ਲਈ ਆਪ ਹੀ ਦੰਗੇ ਕਰਾ ਦੇਵੇ, ਆਪੇ ਫਸਾਦ ਕਰਾ ਦੇਵੇ, ਆਪੇ ਧਮਾਕੇ ਕਰਾ ਦੇਵੇ? ਸਹੀ ਹੈ। ਆਮ ਵਿਅਕਤੀ ਦੇ ਮਨਾਂ ਨੂੰ ਜੇ ਇਹ ਗੱਲ ਲੱਗਦੀ ਹੈ ਜੀ ਕਿ ਜੀ BJP ਇੰਜ ਕਰਾ ਸਕਦੀ ਹੈ, ਜੀ ਉਹ ਗੁਜਰਾਤ ਦੰਗੇ ਦਿਖਦੇ ਆ, ਜੀ ਉਹ ਦਿੱਲੀ ਦੰਗੇ ਦਿਖਦੇ ਆ, ਜੀ ਜਿਹੜੇ ਪਿਛਲੇ ਦਿਨਾਂ ਚ ਹੋਏ ਸੀ ਦੁਆਰਾ, ਹੈ ਨਾ, ਜਾਂ ਯੂਨੀਵਰਸਿਟੀਆਂ ਵਾਲੇ ਮਾਮਲੇ ਦਿਖਦੇ ਆ ਜੀ, ਹੁਣ ਮਨੀਪੁਰ ਕਾਂਡ ਦਿਖਦਾ ਜੀ, ਉਧਰ ਮੂੰਹ ਨਾ ਕਰੋ ਜੀ, ਮਤਲਬ ਬਹੁਤ ਕੁਛ ਹੈ। ਇਹ ਸਾਰੇ ਮਸਲੇ ਆਮ ਸਧਾਰਨ ਤੁਸੀਂ ਅਸੀਂ ਤਾਂ ਚਰਚਾ ਕਰੀਏ ਕਿ ਵੀ ਇਹਦੇ ਵਿੱਚ ਉਹ ਤਾਂ ਨਹੀਂ, ਆਹ ਤਾਂ ਨਹੀਂ। ਇੱਕ ਸੂਬੇ ਦਾ ਮੁੱਖ ਮੰਤਰੀ, ਜਿਹੜਾ ਸੂਬੇ ਦਾ ਮੁਖੀ ਹੈ ਜੀ, ਜਿਹੜਾ ਪੰਜਾਬ ਦੀ ਅਗਵਾਈ ਕਰ ਰਿਹਾ ਹੈ, ਉਸ ਨੇ ਹਰ ਗੱਲ ਸੋਚ ਕੇ ਬੋਲਣੀ ਹੁੰਦੀ ਹੈ ਕਿ ਉਹਦੇ ਅਰਥ ਨੇ। ਪੰਜਾਬ 'ਚ ਇੱਕ ਨਹੀਂ, ਦੋ ਨਹੀਂ, ਇੱਕ ਹਫ਼ਤੇ 'ਚ 3 ਧਮਾਕੇ ਹੋਏ ਨੇ। ਸਹੀ ਹੈ। ਚਾਹੇ ਉਹ ਜਲੰਧਰ 'ਚ BSF ਦੇ ਉੱਥੇ, ਤੇ ਚਾਹੇ ਅੰਮ੍ਰਿਤਸਰ ਦੇ ਵਿੱਚ, ਹੈ ਨਾ, ਮਤਲਬ ਉਹ ਫੌਜ ਦੇ ਉਹਦੇ ਹੈੱਡਕੁਆਟਰ ਦੇ ਬਾਹਰ ਉੱਥੇ। ਸੋ ਇਹ ਤੋਂ ਪਹਿਲਾਂ ਰਾਜਪੁਰੇ ਰੇਲਵੇ ਟਰੈਕ ਦੇ ਉੱਤੇ ਇਹ 3 ਘਟਨਾਵਾਂ ਦੇ ਹਵਾਲੇ ਨਾਲ ਕੱਲ ਮੁੱਖ ਮੰਤਰੀ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਮੱਥਾ ਟੇਕ ਕੇ ਨਿਕਲੇ ਤੇ ਸਵਾਲ ਹੈ, ਇਹ ਤਾਂ BJP ਨੇ ਕਰਾਏ। ਸਹੀ ਹੈ। ਸਿੱਧੇ ਲਫ਼ਜ਼ਾਂ 'ਚ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਇਹਨਾਂ ਧਮਾਕਿਆਂ ਪਿੱਛੇ BJP ਹੈ, ਉਹ ਪੰਜਾਬ 'ਚ ਚੋਣਾਂ ਜਿੱਤਣ ਲਈ ਕੁਝ ਵੀ ਕਰਾ ਸਕਦੀ ਹੈ, ਕਿ ਉਹਨਾਂ ਨੇ ਧਮਾਕੇ ਕਰਾਏ। ਵੀ ਜੇ ਮੁੱਖ ਮੰਤਰੀ ਸਾਹਿਬ ਕੋਲ ਇੰਨੀ ਸਟੀਕ ਜਾਣਕਾਰੀ ਹੈ ਜੀ ਤਾਂ ਉਹ ਜਾਣਕਾਰੀ ਖੁਫੀਆ ਏਜੰਸੀਆਂ ਨੇ ਦਿੱਤੀ ਹੈ, ਉਹਨਾਂ ਦੀ ਕਿਸੇ ਅਫਸਰ ਅਧਿਕਾਰੀ ਨੇ ਦਿੱਤੀ ਹੈ। ਸਹੀ ਹੈ। ਉਹਨਾਂ ਨੂੰ ਕੇਂਦਰ ਤੋਂ ਕਿਸੇ ਨੇ ਇਨਪੁਟ ਦਿੱਤੀ ਹੈ। ਜਦੋਂ ਮੀਡੀਆ 'ਚ ਤੁਸੀਂ ਨਾਮ ਉਜਾਗਰ ਕਰ ਰਹੇ ਹੋ ਤਾਂ ਉਹਦਾ ਸੋਰਸ ਵੀ ਦੱਸ ਦਿਓ ਨਾ, ਤੁਸੀਂ ਉਹਦੇ ਤੱਥ ਵੀ ਰੱਖ ਦਿਓ ਨਾ, ਸਬੂਤ ਵੀ ਰੱਖ ਦਿਓ ਨਾ। ਜੀ ਬਿਲਕੁਲ। ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਐ ਦੋਸ਼ ਲਾ ਕੇ ਤੁਰ ਨਹੀਂ ਸਕਦੇ, ਤੁਹਾਨੂੰ ਜਵਾਬ ਦੇਣਾ ਪਏਗਾ। ਤੇ ਇਸ ਨੂੰ ਹਥਿਆਰ ਬਣਾ ਰਹੀ ਹੈ BJP ਕਹਿੰਦੀ ਸਾਡੇ ਤੇ FIR ਕਰੋ ਫਿਰ ਜੇ ਅਸੀਂ ਬੰਬ ਧਮਾਕੇ ਕਰਾਏ ਨੇ। ਬਿਲਕੁਲ, ਬਿੱਟੂ ਵਰਗੇ ਕਹੀ ਜਾਂਦੇ ਸਾਰੀ BJP ਇੱਥੋਂ ਤੱਕ ਕਿ ਕਾਂਗਰਸੀ ਕੱਲ ਵੀ ਹਮਲਾਵਰ ਹੋ ਗਏ, ਵੀ ਸਾਨੂੰ ਵੀ ਦੱਸ, ਫਿਰ ਅਸੀਂ ਵੀ ਰੌਲਾ ਪਾਵਾਂਗੇ, ਸਾਨੂੰ ਦੱਸ ਸਕਦੇ ਕਿਹੜੇ ਧਮਾਕੇ ਕਿਵੇਂ ਕਰਾਏ ਨੇ। ਸਹੀ ਹੈ। ਜੇ ਤੁਹਾਡੇ ਕੋਲ ਜਾਣਕਾਰੀ ਆਉਂਦੀ ਹੈ ਕਿ ਜੀ ਲਾਪਤਾ ਪਾਵਨ ਸਰੂਪ ਲੱਭ ਗਏ ਜੀ, ਤੇ ਤੁਸੀਂ ਮਾਘੀ ਮੇਲੇ ਤੇ ਅਨਾਉਂਸ ਕਰਦੇ ਹੋ, ਫਿਰ ਆਪਣੇ ਮੰਤਰੀਆਂ ਨੂੰ ਮਾਫੀ ਮੰਗਾਉਣ ਕਾਹਨੂੰ ਭੇਜਦੇ? ਸਹੀ ਹੈ, ਬਿਲਕੁਲ। ਹੁਣ ਕਿਤੇ ਕਾਹਨੂੰ ਇਸ ਮਸਲੇ ਦੇ U-turn ਨਾ ਲੈ ਜਿਓ ਜੀ। ਹਾਂ, ਦੂਸਰੇ ਪਾਸੇ ਜੀ ਤੁਸੀਂ ਪੰਜਾਬ ਦੇ ਮੁਖੀ ਵੀ ਹੋ, ਤੁਸੀਂ ਗ੍ਰਹਿ ਮੰਤਰੀ ਵੀ ਹੋ, ਤੇ ਤੁਹਾਡੇ ਅਧਿਕਾਰ ਖੇਤਰ 'ਚ ਪੁਲਿਸ ਤੰਤਰ ਸਾਰਾ ਕੁਝ ਆਉਂਦਾ ਹੈ। ਤੁਸੀਂ ਜੇ ਇਹੀ ਸਵਾਲ ਇੰਝ ਕਰਦੇ ਕਿ ਵੀ ਹਥਿਆਰ, ਨਸ਼ਾ, ਚਿੱਟਾ, ਗੋਲੀ ਸਿੱਕਾ, ਬੰਬ ਧਮਾਕੇ ਸਾਰਾ ਕੁਝ ਸਰਹੱਦ ਪਾਰ ਤੋਂ ਹੁੰਦੇ ਨੇ ਤੇ ਸਰਹੱਦ ਦੀ ਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ, ਇਸ ਲਈ ਇਹਦੇ ਲਈ ਜ਼ਿੰਮੇਵਾਰ ਕੇਂਦਰ ਹੈ, ਫਿਰ ਤਾਂ ਸਮਝ ਆਉਂਦੀ। ਜੀ ਪਰ ਜੇ ਧਮਾਕੇ ਉਹਨਾਂ ਨੇ ਕਰਾਏ ਨੇ ਤਾਂ ਫਿਰ ਜਨਾਬ ਗੱਲ ਸਹੀ ਹੈ, ਚਾਹੇ ਜੋ ਮਰਜ਼ੀ ਹੋਵੇ ਰਾਜਨੀਤਿਕ ਧਿਰਾਂ ਦੀ, ਕਿ FIR ਕਰਾਓ ਜਨਾਬ, ਕਿ ISI ਨਾਲ ਤਾਂ BJP ਮਿਲ ਗਈ। ਫਿਰ ਤੁਹਾਡਾ ਕਹਿਣ ਦਾ ਭਾਵ ਤਾਂ ਇਹੀ ਹੈ, ਕਿਉਂਕਿ ਤੁਹਾਡੇ DGP ਸਾਹਿਬ ਕਹਿ ਰਹੇ ਨੇ ਧਮਾਕੇ ISI ਨੇ ਕਰਾਏ ਨੇ, ਤੁਸੀਂ ਕਹਿ ਰਹੇ ਹੋ ਧਮਾਕੇ BJP ਨੇ ਕਰਾਏ ਨੇ। ਮਤਲਬ ਜੇ ਦੋਵਾਂ ਨੇ ਮਿਲ ਕੇ ਕਰਾਏ ਨੇ, ਦੋਵਾਂ ਦਾ ਗੱਠਜੋੜਾ ਫਿਰ ਤਾਂ। ਜੇ ISI ਨਾਲ BJP ਮਿਲੀ ਹੋਈ ਹੈ, ਫਿਰ ਕਾਰਵਾਈ ਕਰਾਓ। ਸਹੀ ਹੈ, ਬਿਲਕੁਲ। ਜਾਂ ਉਹਨਾਂ ਦੀ ਘੇਰਾਬੰਦੀ ਕਰੋ ਵੀ ਕਿ ਸਰਹੱਦਾਂ ਦੇ ਤੌਰ ਤੇ ਕਿਉਂ ਨਹੀਂ ਰੱਖਿਆ ਹੁੰਦੀ, ਕਿਵੇਂ ਆ ਰਿਹਾ। ਸੋ ਇਸ ਲਈ DGP ਸਾਹਿਬ ਦੇ ਬੋਲ ਹੋਰ ਨੇ। ਹੁਣ DGP ਸਾਹਿਬ ਕੀ ਉਹ BJP ਵਾਲੇ ਪਾਸਿਓਂ ਬੋਲ ਰਹੇ ਨੇ ਜਾਂ ਤੁਸੀਂ ਪਾਕਿਸਤਾਨ ਵਾਲੇ ਪਾਸਿਓਂ ਬੋਲ ਰਹੇ ਹੋ? ਜੀ ਬਿਲਕੁਲ, ਵੱਡੇ ਸਵਾਲ ਖੜੇ ਹੋ। ਹੁਣ ਇਹ ਸਭ ਦੇ ਦਰਮਿਆਨ ਅਹਿਮ ਪਹਿਲੂ ਇਹ ਹੈ
ਹੂੰ। ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਨੇ, ਉਹਦੇ ਨਾਲ ਉਹਨਾਂ ਦੀ ਅਫ਼ਸਰਸ਼ਾਹੀ ਵੀ ਕਿਉਂ ਸਹਿਮਤ ਨਹੀਂ? ਹੂੰ। ਤੁਸੀਂ ਉਹਨਾਂ ਨਾਲ ਰਾਏ ਨਹੀਂ ਕਰਦੇ ਕਿ ਉਹ ਤੁਹਾਡੇ ਨਾਲ ਰਾਏ ਨਹੀਂ ਕਰਦੇ? ਜੀ, ਜੀ, ਬਿਲਕੁਲ। ਮਤਲਬ ਜੇ ਤੁਹਾਡੇ ਦੋਵਾਂ ਦੀ ਸੁੰਘਣ ਸ਼ਕਤੀ ਇੰਨੀ ਤਕੜੀ ਆ ਹੂੰ। ਕਿ ਵੀ ਧਮਾਕਾ ਹੁੰਦਿਆਂ ਹੀ ਡੀਜੀਪੀ ਨੂੰ ਪਤਾ ਲੱਗ ਗਿਆ ਇਹ ਆਈਐਸਆਈ ਨੇ ਕਰਾਇਆ ਬਿਨਾਂ ਜਾਂਚ ਤੋਂ, ਤੇ ਤੁਹਾਨੂੰ ਜਦ ਪਤਾ ਲੱਗ ਗਿਆ ਬੀਜੇਪੀ ਨੇ ਕਰਾਇਆ, ਹੂੰ। ਫਿਰ ਇਹ ਮਾੜੀ ਜਿਹੀ ਸੁੰਘਣ ਸ਼ਕਤੀ ਹੋਰ ਵਧਾ ਲਓ ਕਿ ਧਮਾਕਾ ਹੋਣ ਤੋਂ ਪਹਿਲਾਂ ਕਿਉਂ ਨਹੀਂ ਪਤਾ ਲੱਗਦਾ? ਜਿਹੜੀ ਹੂੰ। ਜਾਣਕਾਰੀ ਤੁਰੰਤ ਧਮਾਕੇ ਤੋਂ ਬਾਅਦ ਆਈ ਜੀ, ਸਹੀ ਹੈ। ਕਿ ਇਹਨੇ ਕਰਾਈ, ਉਹ ਪਹਿਲਾਂ ਕਿਉਂ ਨਹੀਂ ਸੀ ਕਿ ਕਰਾ ਸਕਦੇ, ਰੋਕ ਲੈਂਦੇ ਫਿਰ? ਹੂੰ। ਸੋ ਇਹ ਨਿਰੋਲ ਰਾਜਨੀਤਿਕ ਬਿਆਨਬਾਜ਼ੀ ਹੈ, ਜੀ। ਔਰ ਇਸ ਬਿਆਨਬਾਜ਼ੀ ਦੇ ਵਿੱਚ ਇੰਝ ਲੱਗਦਾ ਹੈ ਕਿ ਬੀਜੇਪੀ ਨੂੰ ਕਟਹਿਰੇ 'ਚ ਖੜਾ ਕਰਨ ਦੀ ਬਜਾਏ ਚਰਚਾ 'ਚ ਖੜਾ ਕੀਤਾ ਜਾ ਰਿਹਾ। ਹੂੰ। ਯਾਦ ਹੋਣਾ ਸਰੋਤਿਆਂ ਨੂੰ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਬੀਜੇਪੀ ਪਿੰਡਾਂ 'ਚ ਆ ਗਈ ਜੀ, ਕੇਂਦਰੀ ਯੋਜਨਾਵਾਂ ਲਿਆਈ ਜੀ, ਹੂੰ। ਇਹ ਕੈਂਪ ਲਾ ਰਹੀ ਹੈ ਜੀ, ਇਹ ਐਂ ਕਰ ਰਹੀ ਹੈ ਜੀ, ਆਹ ਲਾਭ ਦੇਣ ਨੂੰ ਫਿਰਦੀ ਹੈ ਜੀ ਐਸਸੀਬੀਸੀ ਭਾਈਚਾਰੇ ਨੂੰ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਹੂੰ। ਕਿ ਤੁਸੀਂ ਉਹਨਾਂ ਦੀ ਘੇਰਾਬੰਦੀ ਕਰ ਰਹੇ ਹੋ ਕਿ ਲੋਕਾਂ ਨੂੰ ਦੱਸ ਰਹੇ ਹੋ ਕਿ ਇਹਨਾਂ ਕੋਲ ਜਾਓ, ਤੁਹਾਨੂੰ ਆਹ ਦੇ ਦੇਣਗੇ, ਆਹ ਦੇ ਦੇਣਗੇ, ਆਹ ਦੇ ਸਕਦੇ, ਆਹ ਕਰ ਸਕਦੇ। ਤੁਸੀਂ ਬਿਲਕੁਲ। ਉਹਨਾਂ ਲਈ ਰਾਹ ਤਿਆਰ ਕਰ ਰਹੇ ਹੋ। ਅੱਜ ਵੀ ਬੇਸ਼ੱਕ ਇਹ ਦੋਏ ਆਮੋ ਸਾਹਮਣੇ ਖੜੇ ਦਿਖਦੇ ਨੇ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਆਮੋ ਸਾਹਮਣੇ ਹੋ ਗਏ, ਹੂੰ। ਇਹ ਇਹਨਾਂ ਦੇ ਬੰਦੇ ਪੱਟ ਲਏ ਜੀ ਉਹਨਾਂ ਨੇ, ਇਹ ਰਾਜਨੀਤੀ ਤੌਰ ਦੇ ਉੱਤੇ ਆਮੋ ਸਾਹਮਣੇ ਦਿਖਦੇ ਨੇ, ਪਰ ਇੱਕ ਦੂਏ ਨੂੰ ਹਮੇਸ਼ਾ ਸਹਾਈ ਹੁੰਦੇ ਨੇ। ਹੂੰ। ਚਾਹੇ ਗੁਜਰਾਤ ਹੋਵੇ, ਚਾਹੇ ਰਾਜਸਥਾਨ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਕਿਤੇ ਹੋਵੇ, ਸਹੀ ਹੈ। ਇੱਕ ਦੂਏ ਲਈ ਸਹਾਈ ਬਣ ਕੇ ਖੜਦੇ ਨੇ। ਹੂੰ। ਤੇ ਬਿਲਕੁਲ। ਫਿਰ ਇਹ ਸਾਰਾ ਘਟਨਾਕ੍ਰਮ ਕਿ ਇਹ ਤਾਂ ਨਹੀਂਗਾ ਕਿ 2027 ਦੇ ਵਿੱਚ ਦੋ ਹੀ ਧਿਰਾਂ ਦੇਖਣ, ਬੀਜੇਪੀ ਤੇ ਆਮ ਆਦਮੀ ਪਾਰਟੀ, ਉਹਦਾ ਨੈਰੇਟਿਵ ਤਾਂ ਨਹੀਂ ਸਿਰਜਿਆ ਜਾ ਰਿਹਾ ਹੂੰ। ਕਿ ਬਾਕੀ ਸਾਰੀਆਂ ਧਿਰਾਂ ਨੂੰ ਅਸੀਂ ਉਹ ਮੰਨਪੀ ਕਰਦੀ, ਇੱਕ ਦੂਏ ਨੂੰ ਇੰਨਾ ਭੰਡੀਏ, ਇੰਨਾ ਇੱਕ ਦੂਏ ਦੇ ਉੱਤੇ ਬਿਆਨਬਾਜ਼ੀ ਕਰੀਏ, ਇੰਨਾ ਇੱਕ ਦੂਏ ਤੇ ਦੋਸ਼ ਲਾਈਏ, ਇੰਨਾ ਚਿੱਕੜ ਸਿੱਟੀਏ ਕਿ ਦੋ ਹੀ ਪਾਰਟੀਆਂ ਦੀ ਪੰਜਾਬ ਚਰਚਾ ਹੋਵੇ। ਕਿਉਂਕਿ ਰਾਜਨੀਤੀ ਤਾਂ ਹੈ ਹੀ ਬਦਨਾਮੀ ਦਾ ਘਰ ਅੱਜ ਦੀ ਤਰੀਕ 'ਚ। ਜੀ, ਜੀ, ਬਿਲਕੁਲ। ਬਦਨਾਮ ਹੋ ਕੇ ਹੀ ਰਾਜਨੀਤੀ ਹੁੰਦੀ ਹੈ ਨਾ। ਸੋ ਇਸ ਲਈ ਇਹ ਉਧਰ ਨੂੰ ਵੀ ਤਾਂ ਨਹੀਂ ਧੱਕਿਆ ਜਾ ਰਿਹਾ ਜਾਣਬੁੱਝ ਕੇ ਕਿ ਬੀਜੇਪੀ ਬਨਾਮ ਆਮ ਆਦਮੀ ਪਾਰਟੀ ਦੀ ਚੋਣ ਪ੍ਰਕਿਰਿਆ ਬਣਾਈ ਜਾਵੇ, ਉਹਦੇ ਵਿੱਚੋਂ ਤਾਂ ਨਹੀਂ ਇਹ ਬਿਆਨ, ਇਹ ਵੀ ਚਰਚ ਦਾ ਵਿਸ਼ਾ ਹੈ। ਨਾਲੇ ਜਿਹੜੀਆਂ ਸਮਰੱਥ ਅਥਾਰਟੀਆਂ ਹੁੰਦੀਆਂ ਪਰਦੇ-ਫਾਸ਼ ਕਰਦੀਆਂ ਹੁੰਦੀਆਂ, ਇਲਜ਼ਾਮ ਥੋੜ੍ਹਾ ਲਾਉਂਦੀਆਂ ਹੁੰਦੀਆਂ ਸ਼ਰਮਾ ਜੀ। ਮੁੱਖ ਮੰਤਰੀ ਤਾਂ ਸਮਰੱਥ ਅਥਾਰਟੀ ਹੈ ਨਾ, ਉਹ ਕੋਈ ਮੈਂਬਰ ਪੰਚਾਇਤ ਤਾਂ ਹੈ ਨੀ ਗੇ, ਉਹਨਾਂ ਦੀ ਕੋਈ ਵਾਹ ਨਹੀਂ ਚੱਲਦੀ, ਕੋਈ ਸੁਣਦਾ ਨਹੀਂ, ਸਰਪੰਚ ਨਹੀਂ ਸੁਣਦਾ ਜਾਂ ਬੀਡੀਪੀ ਨਹੀਂ ਸੁਣਦਾ, ਉਹ ਤਾਂ ਮੁੱਖ ਮੰਤਰੀ ਨੇ। ਉਹਨਾਂ ਨੂੰ ਇਸ ਤਰ੍ਹਾਂ ਆਪਦੇ ਆਪ ਨੂੰ ਟਰੀਟ ਕਿਉਂ ਕਰ ਰਹੇ ਨੇ? ਦੂਜੀ ਗੱਲ ਇਹ ਆ ਵੀ ਇਹ ਜਿਹੜਾ ਜਦੋਂ ਭਿੜਨ ਦੀ ਗੱਲ ਹੁੰਦੀ ਹੈ ਨਾ, ਤਾਂ ਭਿੜਦੇ ਮਮਤਾ ਬੈਨਰਜੀ ਵਰਗੇ ਨੇ, ਸਟਾਲਿਨ ਵਰਗੇ ਨੇ, ਉਹ ਦਿਖਦੇ ਨੇ ਕਿ ਉਹ ਭਿੜ ਰਹੇ ਨੇ। ਠੀਕ ਹੈ, ਲੱਖ ਖਾਮੀਆਂ ਉਹਨਾਂ ਦੀ ਸਰਕਾਰ ਦੇ ਵਿੱਚ ਆਉਣਗੀਆਂ, ਪਰ ਰਾਹ ਬਣਾਉਣ ਵਾਲਿਆਂ ਦੇ ਵਿੱਚ ਨੈਰੇਟਿਵ ਦੇ ਨਾਲ ਸਹਾਈ ਹੋਣ ਵਾਲਿਆਂ 'ਚ ਤੇ ਭਿੜਨ ਵਾਲਿਆਂ 'ਚ ਤਾਂ ਬਹੁਤ ਫਰਕ ਹੁੰਦਾ ਸ਼ਰਮਾ ਜੀ।